ਹੁਣ ਜੇ ਆਪਾਂ ਕੈਲੀਫੋਰਨੀਆ ਲਾਈਏ, ਕੈਲੀਫੋਰਨੀਆ 'ਚ ਕੱਲ੍ਹ ਸ਼ਾਮ ਤੋਂ ਹੀ ਜਿਹੜਾ ਮੀਂਹ ਪੈਣਾ ਸ਼ੁਰੂ ਹੋਇਆ ਆ ਤੇ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਹੈ। ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸਟਰੀਮਸ ਆ ਉਹ ਫਲੱਡ ਵੀ ਕਰ ਰਹੀਆਂ ਹੈਗੀਆਂ, ਜੀ ਜਿਹੜੀਆਂ ਛੋਟੀਆਂ-ਛੋਟੀਆਂ ਸੁੱਕੀਆਂ ਪਈਆਂ ਸੀਗੀਆਂ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਮੀਂਹ ਬਹੁਤ ਜ਼ਿਆਦਾ ਪਿਆ ਆ ਤੇ ਸੈਕਰਾਮੈਂਟੋ ਤੋਂ ਤਾਂ ਇਹ ਵੀ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਦੇ ਕੁਛ ਏਰੀਏ 'ਚ ਅੱਜ ਸਵੇਰੇ ਸਨੋ ਵੀ ਪਈ ਹੈਗੀ ਆ। ਸੋ ਜੇ ਸਰੋਤੇ ਨੇ ਕਿਸੇ ਨੇ ਸਾਡੇ ਨਾਲ ਸਾਂਝੀ ਕਰਨੀ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਅਪਡੇਟ ਕਰ ਦਿਓ ਵੀ ਕਿੱਦਾਂ ਦਾ ਤੁਹਾਡਾ ਵੈਦਰ ਹੈਗਾ ਤੁਹਾਡੀ ਸਾਈਡ ਤੇ। ਲਗਾਤਾਰ ਮੀਂਹ ਨਾਰਦਰਨ ਕੈਲੀਫੋਰਨੀਆ 'ਚ ਕੱਲ੍ਹ ਰਾਤ ਤੋਂ ਪੈ ਰਿਹਾ ਆ। ਅੱਜ ਦੁਪਹਿਰੋਂ ਬਾਅਦ ਕਈ ਜਗ੍ਹਾ ਦੇ ਉੱਤੇ ਫਲੱਡਿੰਗ ਇਸ਼ੂਜ਼ ਹੋਣਗੇ। ਗਸਟੀ ਬਰੀਜ਼ ਕਹਿੰਦੇ ਪਈ ਥੋੜੀ ਘਟ ਜਾਊਗੀ, ਹਵਾਵਾਂ 35 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਮੀਂਹ ਆ ਰਾਤੀ ਏਰੀਏ ਦੇ ਵਿੱਚ ਬਹੁਤ ਪਿਆ ਤੜਕੇ ਜੀ ਤੇ ਹੁਣ 9 ਵਜੇ ਦੇ ਕਰੀਬ ਕਹਿੰਦੇ ਵੀ ਸਭ ਤੋਂ ਜ਼ਿਆਦਾ ਹੈਵੀਐਸਟ ਰੇਨਫਾਲ ਸਟੈਨਿਸਲਸ ਤੇ ਟੋਲੋਮਿਨ ਕਾਉਂਟੀਜ਼ ਇੱਥੇ ਪਊਗੀ। ਤੇ ਸੈਕਰਾਮੈਂਟੋ ਯੂਜ਼ਲੀ ਸਾਰਾ ਦਿਨ ਥੋੜਾ ਬਹੁਤਾ ਡਰਾਈ ਰਹੂਗਾ। ਸੈਂਟਰ ਵੈਲੀ ਦੇ ਵਿੱਚ ਵੀ ਕਾਫੀ ਮੀਂਹ ਪੈ ਰਿਹਾ ਆ ਤੇ ਸਨੋ ਲੈਵਲ ਜਿਹੜਾ ਆ ਉਹ 7000 ਫੁੱਟ ਤੋਂ ਉੱਤੇ ਜੋ ਆ ਡੋਨਰ ਪਾਸ ਆ, ਟਵਿਨ ਬ੍ਰਿਜ ਆ, ਉੱਥੇ ਸਾਰੀਆਂ ਜਿਹੜੀਆਂ ਰੋਡਸ ਮੇਜਰ ਰੋਡ ਜਾਂਦੀਆਂ ਚਾਹੇ ਲੇਕ ਤਾਹੋ ਨੂੰ ਜਾਂ ਹੋਰ ਉਹ ਬੰਦ ਕੀਤੀਆਂ ਗਈਆਂ ਆ ਤੇ ਉੱਥੇ ਸਨੋ ਕਾਫੀ ਜ਼ਿਆਦਾ ਪੈ ਰਹੀ ਹੈਗੀ ਆ। ਤੇ ਸਮੱਡ ਜੋ ਸੈਕਰਾਮੈਂਟੋ ਦਾ ਹੈਗਾ ਆ એનર્ਜੀ ਕੰਪਨੀ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੀਪੇਅਰ ਰਹੋ, ਹੋ ਸਕਦਾ ਕਿਤੇ ਹੈਵੀ ਰੇਨ ਕਰਕੇ ਫਲੱਡਿੰਗ ਹੋਈ ਤਾਂ ਉਹਨਾਂ ਨੂੰ ਜਿਹੜਾ ਮੀਂਹ ਦੇ ਜ਼ਿਆਦਾ ਪੈਣ ਕਰਕੇ ਕਿਤੇ ਬਿਜਲੀ ਵੀ ਜਾ ਸਕਦੀ ਹੈਗੀ ਆ। ਸੋ ਮੀਂਹ ਦੀ ਲੋੜ ਤਾਂ ਬਥੇਰੀ ਆ ਹਰਜੋਤ ਸਿੰਘ ਜੀ, ਪਰ ਇਹ ਆ ਵੀ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਪੈਣਾ ਜਦੋਂ ਧਰਤੀ ਪੂਰੀ ਤਰ੍ਹਾਂ ਸੁੱਕੀ ਹੁੰਦੀ ਹੈ ਤੇ ਉਹ ਪਾਣੀ ਸੋਕਦੀ ਵੀ ਘੱਟ ਆ, ਰਨ ਆਫ ਜਿਹੜਾ ਉਸ ਦੇ ਵਿੱਚ ਜ਼ਿਆਦਾ ਹੁੰਦਾ ਹੈ। ਸੋ ਉਹਦੇ ਕਰਕੇ ਜਿਹੜੇ ਫਲੈਸ਼ ਫਲੱਡਸ ਆ ਉਹ ਆਉਣ ਦੀ ਸੰਭਾਵਨਾ ਜਿਹੜੀ ਉਹ ਹੋਣੀ ਆ। 6000 ਫੁੱਟ ਦੀ ਐਲੀਵੇਸ਼ਨ ਤੋਂ ਉੱਤੇ ਕਈ ਫੁੱਟ ਤੱਕ ਜਿਹੜੀ ਸਨੋ ਆ ਉਹ ਪੈਣ ਦੀ ਜਿਹੜੀਆਂ ਕਿਆਸ ਰਹੀਆਂ ਆ। ਸੋ ਜਿਹੜੇ ਫਰੈਜ਼ਨੋ ਵਾਲਿਆਂ ਨੂੰ ਇੱਧਰੋਂ ਪਹਾੜੀਆਂ ਦੀਦੀਆਂ ਆ, ਸਿਆਰਾ ਨਵਾਡਾਸ ਦੇ ਵਿੱਚ ਇੱਥੇ ਚੰਗੀ ਬਰਫ਼ਬਾਰੀ ਹੋਊਗੀ। ਉਧਰ ਟਾਹੋ ਵਾਲੇ ਪਾਸੇ ਡੋਨਰ ਪਾਸ ਦਾ ਜਿੱਦਾਂ ਤੁਸੀਂ ਜਿਹੜਾ ਉਹ ਦੱਸਿਆ ਆ, ਆਲਦੋ ਨਵਾਂ ਸਾਲ ਦੇ ਉੱਤੇ ਲੋਕ ਛੁੱਟੀਆਂ ਕਰਕੇ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਜਾਂਦੇ ਨੇ। ਸੋ ਮੇਕ ਸ਼ੋਰ ਕਰਿਓ ਵੀ ਭਾਈ ਜਦੋਂ ਤੁਸੀਂ ਉਹ ਜਾਣਾ ਤੁਹਾਡੀ ਤਿਆਰੀ ਜਿਹੜੀ ਉਹ ਪੂਰੀ ਹੋਵੇ। ਸਟਾਰਮ ਉਸ ਤੋਂ ਪਹਿਲੋਂ ਆ ਹਟਿਆ ਹੋਣਾ, ਬਰਫ਼ ਪੈ ਹਟੀ ਹੋਣੀ ਆ। ਕਾਫੀ ਕੰਡੀਸ਼ਨਸ ਜਿਹੜੀਆਂ ਉਸ ਤੋਂ ਬਾਅਦ 'ਚ ਚੇਂਜ ਹੁੰਦੀਆਂ ਆ, ਖਾਸ ਕਰਕੇ ਜਦੋਂ ਘੁੰਮਣ ਵੀ ਜਾਂਦੇ ਆ। ਤੁਹਾਡੇ ਸਨੋ ਬੂਟਸ ਵਗੈਰਾ ਜਦੋਂ ਬਰਫ਼ 'ਚ ਜਾਣ ਵਾਲੀ ਗੱਲ ਆ, ਉਹ ਸਾਰੀਆਂ ਚੀਜ਼ਾਂ ਦੀ ਤੁਹਾਡੀ ਆਪਣੀ ਤਿਆਰੀ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਇਹ ਪੂਰਾ ਵੀਕ ਹੀ ਹਰਜੋਤ ਸਿੰਘ ਜੀ ਕਿਸੇ ਦਿਨ ਮੀਂਹ ਬੱਦਲਬਾਰੀ ਤੇ ਕਈ ਥਾਵਾਂ ਦੇ ਉੱਤੇ ਜਿਹੜੀ ਬਰਫ਼ਬਾਰੀ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਸੋ ਇਹ ਵੈਦਰ ਦੇ ਲਈ ਵੈਲਕਮ ਚੇਂਜ ਆ ਆਪਣੇ ਲਈ ਤਾਂ, ਕੈਲੀਫੋਰਨੀਆ ਦੇ ਲਈ ਜਿਹੜਾ ਡਰਾਊਟ ਸੋਕੇ ਤੋਂ ਪ੍ਰਭਾਵਿਤ ਆ। ਪਰ ਇਹ ਆ ਵੀ ਤੁਸੀਂ ਤਿਆਰੀ ਵੀ ਜਿਹੜੀ ਆਪਣੀ ਉਸ ਹਿਸਾਬ ਦੇ ਨਾਲ ਪੂਰੀ ਰੱਖਿਓ। ਜਿੱਦਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਕਈ ਥਾਵਾਂ ਤੇ ਮੀਂਹ ਇੰਨਾ ਕੁ ਜ਼ਿਆਦਾ ਪੈਣਾ ਵੀ ਸੈਂਡ ਬੈਗਸ ਜਿਹੜੇ ਆ ਉਹ ਕਾਊਂਟੀ ਵਾਲੇ ਜਿਹੜੇ ਉਹ ਦੇ ਰਹੇ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਜਿੱਥੇ ਤੁਹਾਡੀ ਪ੍ਰਾਪਰਟੀ ਉਹ ਨੀਵਾਂ ਆ ਥਾਂ, ਤਾਂ ਉਹਦੇ ਆਲੇ ਦੁਆਲੇ ਤੁਸੀਂ ਸੈਂਡ ਬੈਗਸ ਆਪਣੀ ਕਾਊਂਟੀ ਦੀ ਉਹ ਪੋਜੀਸ਼ਨ ਤੋਂ ਜਿੱਥੋਂ ਦੇ ਰਹੇ ਨੇ ਰੈਜ਼ੀਡੈਂਟਸ ਨੂੰ ਉੱਥੋਂ ਲਿਆ ਕੇ ਉਹਦੇ ਮੋਹਰੇ ਜਿਹੜੇ ਉਹ ਰੱਖ ਸਕਦੇ ਤਾਂ ਜੋ ਪਾਣੀ ਅੰਦਰ ਦਾਖਲ ਜਿਹੜਾ ਉਹ ਨਾ ਹੋਵੇ। ਟੋਰੈਂਸ਼ੀਅਲ ਰੇਨਫਾਲ ਫੋਰਕਾਸਟ ਕੀਤੀ ਗਈ ਆ ਅੱਜ ਤੇ ਕੱਲ ਤੱਕ ਕਾਫੀ ਭਾਰੀ ਹੋਊਗੀ, ਖਾਸ ਕਰਕੇ ਹੰਬਲਡ, ਟ੍ਰਿਨਿਟੀ ਕਾਉਂਟੀਜ਼, ਮੈਂਡੋਸਿਨੋ ਤੇ ਲੇਕ ਕਾਉਂਟੀ ਦੇ ਵਿੱਚ। ਫਲੱਡ ਵਾਚ ਮੰਡੇ ਅੱਜ ਤੇ ਕੱਲ ਨੂੰ ਟਿਊਜ਼ਡੇ ਤੱਕ ਜਿਹੜਾ ਆ ਇਹ ਉਹਨਾਂ ਵੱਲੋਂ ਡਿਕਲੇਅਰ ਕੀਤਾ ਗਿਆ। ਕੁਝ ਕੁ ਜਿਹੜੀਆਂ ਟਿਪਸ ਹੈਗੀਆਂ ਆ ਇਦਾਂ ਦੇ ਵੈਦਰ ਦੇ ਵਿੱਚ, ਜਿਹੜਾ ਐਕਸਟ੍ਰੀਮ ਵੈਦਰ ਆ, ਚਾਹੇ ਕਿਤੇ ਸਨੋ ਪੈਂਦੀ ਜਾਵੇ ਜਾਂ ਮੀਂਹ ਬਹੁਤ ਪੈ ਰਿਹਾ ਹੈਗਾ, ਉਹਦੇ ਲਈ ਜੋ ਜਾਰੀ ਕੀਤੀਆਂ ਗਈਆਂ ਉਹਦੇ ਲਈ ਇਹ ਆ ਵੀ ਇੱਕ ਤਾਂ ਤੁਸੀਂ ਆਪਣੇ ਕੋਲ ਪਾਣੀ ਜ਼ਰੂਰ ਰੱਖੋ, ਪਾਣੀ ਤੇ ਵਾਟਰ ਹਨਾ, ਸੌਰੀ ਪਾਣੀ ਜਿਹੜਾ ਹੋ ਗਿਆ। ਤੇ ਕੀ ਹੁੰਦਾ ਵੀ ਕਈ ਵਾਰੀ ਆਪਾਂ ਪਾਣੀ ਨਹੀਂ ਰੱਖਦੇ ਵੀ ਟੈਪ 'ਚ ਆਈ ਜਾਣਾ, ਹੋ ਸਕਦਾ ਕਿਤੇ ਪਾਣੀ ਬੰਦ ਵੀ ਹੋ ਸਕਦਾ ਹੈਗਾ ਹਨਾ। ਸੋ ਬੋਤਲਾਂ 'ਚ ਕੁਛ 5-5 ਗੈਲਨ ਵਾਲੀਆਂ 'ਚ ਪਾ ਕੇ ਰੱਖੋ। ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜ਼ਰੂਰ ਰੱਖੋ। ਕਿਤੇ ਬਾਹਰ ਜਾਣਾ ਪੈ ਜਾਏ ਜਾਂ ਕੋਈ ਕਿਸੇ ਦਾ ਟਰੀ ਡਿੱਗ ਪੈਂਦਾ ਜਾਂ ਕੁਛ ਹੋ ਗਿਆ, ਤੁਹਾਡੇ ਏਰੀਏ ਦੇ ਵਿੱਚ ਪੱਤੇ ਬਹੁਤ ਇਕੱਠੇ ਹੋ ਗਏ, ਉਹਦੇ ਨਾਲ ਪਾਣੀ ਤੁਹਾਡੇ ਗਰਾਜ ਵੱਲ ਨੂੰ ਆ ਰਿਹਾ। ਕੈਸ਼ ਥੋੜਾ ਕੋਲ ਰੱਖੋ, ਫਿਊਲ, ਫੋਨ ਆਪਣੇ ਪੂਰੀ ਤਰ੍ਹਾਂ ਚਾਰਜ ਕਰਕੇ ਰੱਖੋ, ਕਿਉਂਕਿ ਜੋ ਕੀ ਹੁੰਦਾ ਆ ਵੀ ਕਈ ਵਾਰੀ ਬਿਜਲੀ ਚਲੇ ਜਾਂਦੀ ਫਿਰ ਤੁਹਾਡਾ ਫੋਨ ਚਾਰਜ ਨਹੀਂ ਹੋਣਾ। ਬੈਟਰੀ ਓਪਰੇਟਡ ਰੇਡੀਓ, ਬਹੁਤਿਆਂ ਦੇ ਕੋਲ ਪੰਜਾਬੀ ਰੇਡੀਓ USA ਹੈਗਾ ਹੀ ਆ,
ਸੋ ਉਹਨਾਂ ਦੇ ਵਿੱਚ ਬੈਟਰੀ ਵੀ ਆ, ਮੇਕ ਸ਼ੋਰ ਕਰੋ ਬੈਟਰੀ ਅਪ ਟੂ ਡੇਟ ਆ। ਕਈ ਵਾਰੀ ਅਸੀਂ ਕੋਈ ਕਿਤੇ ਐਮਰਜੈਂਸੀ ਆ ਜਾਂਦੀ ਆ, ਜ਼ਰੂਰ ਤੁਹਾਨੂੰ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਤੁਹਾਨੂੰ ਅਨਾਉਂਸ ਕਰ ਦਿੰਦੇ ਭਈ ਇੱਥੇ ਆਹ ਸਿਚੁਏਸ਼ਨ ਹੈਗੀ ਆ ਤੇ ਪੂਰੀ ਤਰ੍ਹਾਂ ਤਿਆਰ ਰਹੋ। ਐਕਸਟਰਾ ਬੈਟਰੀਜ਼ ਰੱਖੋ। ਸਾਈਨ ਅਪ ਫॉर ਲੋਕਲ ਐਮਰਜੈਂਸੀ ਅਲਰਟ, ਇਹ ਬੜਾ ਈਜ਼ੀ ਆ, ਅੱਜ ਕੱਲ੍ਹ ਕਈ ਐਪਸ ਵੀ ਹੈਗੀਆਂ ਆ। ਇੱਕ ਤੁਹਾਡੇ ਕੋਲ ਐਮਰਜੈਂਸੀ ਇਵੈਕੂਏਸ਼ਨ ਪਲਾਨ ਹੋਣੀ ਚਾਹੀਦੀ ਆ। ਮੰਨ ਲਓ ਵੀ ਤੁਹਾਡੇ ਏਰੀਏ 'ਚ ਫਲੱਡ ਆ ਗਿਆ, ਸਨੋ ਬੜੀ ਪਈ ਆ, ਰਸਤੇ ਬੰਦ ਆ, ਕਿਹੜੇ ਰਸਤੇ ਥਾਣੀ ਤੁਸੀਂ ਬਾਹਰ ਜਾ ਸਕਦੇ ਹੈਗੇ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਹੜੀ ਸੜਕ ਦੇ ਰਾਹੀਂ, ਕਿਹੜੀ ਰੋਡ ਦੇ ਰਾਹੀਂ ਟ੍ਰੈਫਿਕ ਨਹੀਂ ਹੋਊਗਾ। ਸੋ ਇੱਕ ਇਹ ਆ ਵੀ ਮੋਨੀਟਰ ਰੋਡ ਤੇ ਵੈਦਰ ਕੰਡੀਸ਼ਨ, ਇਹ ਜ਼ਰੂਰ ਪੂਰੀ ਤਰ੍ਹਾਂ ਚੈੱਕ ਕਰਦੇ ਰਹੋ। ਇਹ ਜੋ ਸਾਰੀਆਂ ਚੀਜ਼ਾਂ ਜੋ ਸਟੈਪ ਦੱਸੇ ਗਏ ਆ, ਇਹ ਕੈਲੀਫੋਰਨੀਆ ਗਵਰਨਰ ਦਾ ਜਿਹੜਾ ਆਫਿਸ ਆਫ ਐਮਰਜੈਂਸੀ ਆ, ਉਹਨਾਂ ਵੱਲੋਂ ਇਹ ਦੱਸੇ ਗਏ ਆ ਤੇ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕੀਤੇ ਆ। ਜੀ ਬਿਲਕੁਲ, CHP ਵੀ ਦੱਸ ਰਹੀ ਹੈ, ਕਹਿੰਦੇ ਵੀ ਜਿਹੜੇ ਵੈਟ ਵੈਦਰ ਦੇ ਲਈ ਆਪਣੀਆਂ ਗੱਡੀਆਂ ਨੂੰ ਤਿਆਰ ਰੱਖੋ। ਮੇਕ ਸ਼ੋਰ ਕਰੋ ਵੀ ਤੁਹਾਡੇ ਟਾਇਰਾਂ ਜਿਹੜੇ ਗੰਜੇ ਨਾ ਹੋਣ, ਵੀ ਉਹਦੇ ਤੇ ਜਿਹੜਾ ਟਰੈਡ ਜਿਹੜਾ ਆ ਉਹ ਹੋਵੇ, ਵਾਈਪਰ ਤੁਹਾਡੇ ਚੰਗੀ ਤਰ੍ਹਾਂ ਜਿਹੜੇ ਉਹ ਚੱਲਦੇ ਹੋਣ, ਹੈਡਲਾਈਟਸ ਜਿਹੜੀਆਂ ਤੁਹਾਡੀਆਂ ਠੀਕ ਹੋਣ। ਹਾਈਡਰੋਪਲੇਨਿੰਗ ਕਹਿੰਦੇ ਵੀ ਇਸ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਜਿਹੜੀ ਆ ਉਹ ਰਹਿੰਦੀ ਆ। ਹਾਈਡਰੋਪਲੇਨਿੰਗ ਕੀ ਹੁੰਦੀ, ਜੇ ਥੋੜਾ ਐਕਸਪਲੇਨ ਕਰਦੇ ਜਾਈਏ, ਜਦੋਂ ਕਿਤੇ ਪਾਣੀ ਕਿਤੇ ਖੜਾ ਹੁੰਦਾ ਆ ਤੇ ਆਪਾਂ ਸੋਚਦੇ ਵੀ ਆਪਾਂ ਗੱਡੀ ਭਾਰੀ ਆ ਤੇ ਵਿੱਚੋਂ ਦੀ ਨਿਕਲ ਜਾਾਂਗੇ। ਜਦੋਂ ਤੇਜ਼ ਕੱਢਣ ਦੀ ਕੋਸ਼ਿਸ਼ ਉਹਦੇ ਵਿੱਚੋਂ ਹੁੰਦੀ ਆ ਤਾਂ ਪਾਣੀ ਜਿਹੜਾ ਟਾਇਰ ਆ ਉਹ ਗੱਡੀ ਦਾ ਉਸ ਪਡਲ ਦੇ ਉੱਤੇ ਸਕਿਡ ਕਰ ਜਾਂਦਾ ਤੇ ਯੂਜਲੀ ਗੱਡੀ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਐਕਸੀਡੈਂਟ ਦਾ ਖਤਰਾ ਹੁੰਦਾ ਆ। ਸੋ ਜਦੋਂ ਮੀਂਹ ਪੈਂਦਾ ਹੋਵੇ, ਸਿਆਣਾ ਬੰਦਾ ਤਾਂ ਵੈਸੇ ਬਹੁਤੀ ਤੇਜ਼ ਨਹੀਂ ਚਲਾਉਂਦਾ, ਪਰ ਜਿੱਥੇ ਪਡਲ ਹੋਵੇ ਤਾਂ ਉੱਥੇ ਹਮੇਸ਼ਾ ਹੀ ਪਾਣੀ ਜਿੱਥੇ ਖੜਾ ਹੋਵੇ ਉੱਥੇ ਹਮੇਸ਼ਾ ਹੀ ਸਲੋ ਗੱਡੀ ਜਿਹੜੀ ਉਹ ਕੱਢਣੀ ਹੈਗੀ ਆ। ਸੋ ਇਹ ਜਿਹੜਾ ਧਿਆਨ ਰੱਖਣ, ਜਿਹੜੇ ਕੋਈ ਫੁੱਟ ਹਿਲਸ ਦੇ ਵਿੱਚ, ਪਹਾੜੀ ਇਲਾਕੇ ਦੇ ਵਿੱਚ ਰਹਿੰਦੇ ਆ, ਮੱਡ ਸਲਾਈਡਸ ਇੱਦਾਂ ਦੇ ਖਤਰੇ ਵੀ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਉਹ ਬਣ ਜਾਂਦੇ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਲਾਨੀਨਾ ਪੈਟਰਨ ਜਿਹੜਾ ਹਰਜੋਤ ਸਿੰਘ ਜੀ, ਵਿੰਟਰ ਯੂਜਲੀ ਸੁੱਕੀ ਹੁੰਦੀ ਆ, ਪਰ ਅਲ ਨੀਨੋ ਜਿਹੜਾ ਪੈਟਰਨ ਦੇ ਵਿੱਚ ਜਿਹੜੀ ਵਿੰਟਰ ਆ ਉਹ ਥੋੜੀ ਗਿੱਲੀ ਜਿਹੜੀ ਉਹ ਰਹਿੰਦੀ ਹੈਗੀ ਆ। ਸੋ ਭਾਈ ਧਿਆਨ ਜਿਹੜਾ ਉਹ ਹੁਣ ਤੁਸੀਂ ਰੱਖਣਾ ਆ। ਇਹ ਜਿਹੜਾ ਸਟਾਰਮ ਐਕਟੀਵਿਟੀ ਆ ਅਗਲੇ ਹਫਤੇ ਤੋਂ 1.5 ਤੋਂ 2 ਹਫ਼ਤੇ ਤੱਕ ਰਹਿਣੀ ਆ। 10 ਤੋਂ 14 ਦਿਨ ਤੱਕ ਮੀਂਹ ਆਉਂਦਾ ਜਾਂਦਾ ਰਹਿਣਾ ਆ। ਸੋ ਤੁਸੀਂ ਆਪਣੇ ਟਰੈਵਲ ਨੂੰ ਧਿਆਨ ਦੇ ਨਾਲ ਰੱਖਿਓ। ਕਿੰਨੇ ਜੇ ਐਸੈਂਸ਼ੀਅਲ ਨਹੀਂ ਆ ਤਾਂ ਰਹਿਣ ਹੀ ਦਿਓ ਤਾਂ ਚੰਗਾ ਆ।